ਪੁੱਡਾ ਦਾ ਜਿਹੜਾ ਅਧਿਕਾਰੀ ਹੈ ਉਹਨੇ ਇੱਥੋਂ ਤੱਕ ਵੀ ਕਿਹਾ ਸੀ, ਪਰ ਅਸੀਂ ਇੱਕ ਜਿਹੜੀ ਟਹਿਣੀ ਆ ਉਹ ਵੀ ਨਹੀਂ ਕੱਟਣ ਦਾਂਗੇ। ਜੇਕਰ ਕੋਈ ਟਹਿਣੀ ਵੀ ਕੱਟ ਲਈ ਕਿਸੇ ਨੇ ਤੇ ਅਸੀਂ ਉਹਨਾਂ ਤੇ ਮੁਕੱਦਮਾ ਚਲਾਵਾਂਗੇ। ਉਹ ਟਹਿਣੀ ਨੇ ਕੀ ਕੱਟਣੀ ਸੀ, ਉਹਨਾਂ ਨੇ ਜਿਹੜੇ ਨੇ ਅੰਬਾਂ ਦੇ ਦਰਖਤ ਜਣੋਂ ਛੜੇ ਹੀ ਪੁੱਟ ਕੇ ਲੈ ਗਏ ਔਰ ਇਹਨਾਂ ਨੇ ਪੁੱਡਾ ਵਾਲਿਆਂ ਨੇ ਕੱਖ ਨਹੀਂ ਕੀਤਾ। ਅਸੀਂ ਇਹਨਾਂ ਨੂੰ ਬਿਲਡਿੰਗ ਬਣਾਉਣ ਤੋਂ ਨਹੀਂ ਰੋਕਿਆ ਸੀ, ਅਸੀਂ ਸਿਰਫ ਇਹਨਾਂ ਨੂੰ ਦਰਖਤ ਕੱਟਣ ਤੋਂ ਰੋਕਿਆ ਸੀ। 100 ਸਾਲ ਪੁਰਾਣੇ ਦਰਖਤ, ਸਾਰਾ ਇਤਰਾਜ਼ ਇਹ ਹੈ ਕਿ 100 ਸਾਲ ਪੁਰਾਣੇ ਦਰਖਤ ਇਹਨਾਂ ਨੇ ਇੱਕੋ ਰਾਤ 'ਚ 2 ਘੰਟੇ 'ਚ ਕੱਟ ਕੇ ਗਿਰਤੇ। ਅਸੀਂ 21 ਤਰੀਕ ਨੂੰ ਸਟੇ ਲਿਆਂਦੀ, ਸਟੇ ਦੇ ਬਾਵਜੂਦ ਵੀ 23 ਤਰੀਕ ਤੱਕ ਇਹ ਦਰਖਤ ਵੱਢਦੇ ਰਹੇ ਤੇ ਕੱਟਦੇ ਰਹੇ। ਉਹ ਜੇ ਅੰਬ ਸਾਹਿਬ ਗੁਰਦੁਆਰੇ ਦੇ ਆ ਦੋ ਆਨੇ ਦੇ ਪਈਏ ਸਾਰੇ ਰਾਤ ਨੂੰ ਮਸ਼ੀਨਾਂ ਮਾਰਦਾ। ਲਾਹਨਤ ਸਾਡੀ ਜ਼ਿੰਦਗੀ ਦੀ ਪੰਜਾਬ 'ਚ ਰਹਿਣ। ਸ਼੍ਰੋਮਣੀ ਕਮੇਟੀ ਵਾਲੇ ਕਿਉਂ ਨਹੀਂ ਬੋਲਦੇ? ਓਏ ਉਹ ਚੋਰ ਅੱਗੇ ਉਹਨੇ ਅਕਾਲ ਤੱਕ ਢਵਾ ਦਿੱਤਾ, ਜੋ ਕਿਵੇਂ ਬੋਲੇ। ਇੱਥੋਂ ਦੀ ਜਿਹੜੀ ਪੁਲਿਸ ਆ ਉਹ ਜਿਹੜੀ ਆ ਮਾਲ ਵਾਲਿਆਂ ਨਾਲ ਰਲੀ ਆ। ਸਾਡਾ ਮੋਰਚਾ ਸਿਰਫ ਤੇ ਸਿਰਫ ਇਹੋ ਹੀ ਆ, ਪਰ ਅੰਬਾਂ ਦੇ ਦਰਖਤ ਕੱਟਣ ਵਾਲੇ ਬੰਦਿਆਂ ਨੂੰ ਫੜ ਕੇ ਅੰਦਰ ਦਿਓ। ਕਿਉਂਕਿ ਸਿਰਫ ਇੱਕ ਹੀ ਬਾਗ ਰਹਿ ਗਿਆ ਸੀ ਅੰਬਾਂ ਦਾ ਮੋਹਾਲੀ ਵਿੱਚ, ਬਾਕੀ ਸਾਰੇ ਅੰਬ ਵੱਢੇ ਗਏ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਅੰਬ ਸਾਹਿਬ, ਇਹਦੀ ਵੀ ਹੋਂਦ ਹੌਲੀ ਹੌਲੀ ਇਹਨਾਂ ਨੇ ਖਤਮ ਕਰ ਦੇਣੀ ਹੈ, ਕਿਉਂਕਿ ਚਾਰੇ ਪਾਸੇ ਉੱਚੇ ਉੱਚੇ ਬਿਲਡਿੰਗਾਂ ਬਣਨੀਆਂ ਇਹ। ਕੀ ਲੱਗਦਾ ਐਸਜੀਪੀਸੀ ਦੀ ਜ਼ਿੰਮੇਵਾਰੀ ਬਣਦੀ ਸੀ ਇਸ ਮਸਲੇ ਉਹਨਾਂ ਦੀ ਬਿਲਕੁਲ ਜ਼ਿੰਮੇਵਾਰੀ ਬਣਦੀ ਸੀ। ਉਹਨਾਂ ਨੇ ਪਿੱਛੇ ਹੀ ਦਰਖਤ ਲਵਾਏ ਜੀ, ਆਪਣੇ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ, ਦਰਖਤਾਂ ਦੇ ਲੰਗਰ ਲਾਏ ਸੀ। ਤੇ ਉਹਦਾ ਕੀ ਫਾਇਦਾ ਲਾਉਣ ਦਾ ਲੰਗਰ, ਤੁਸੀਂ ਫੋਟੋ ਤਰਾਉਣ ਜੋਗੇ ਹੀ ਹੈਗੇ, ਕਿਉਂਕਿ ਜਿਹੜੇ ਦਰਖਤ ਲੱਗੇ ਹੋਏ ਕਮ ਤੇ ਕਮ ਉਹਨਾਂ ਨੂੰ ਤਾਂ ਬਚਾ ਲਓ ਤੁਸੀਂ। ਗੁਰਦੁਆਰਾ ਅੰਬ ਸਾਹਿਬ ਦੇ ਨੇੜਲੇ ਪਾਸੇ ਜਿਹੜੇ ਵੱਡੀ ਤਾਦਾਦ ਦੇ ਵਿੱਚ ਇੱਥੇ ਅੰਬ ਨੇ ਔਰ ਇਸੇ ਤਰ੍ਹਾਂ ਅੰਬਾਂ ਨੂੰ ਬਰਬਾਦ ਕੀਤਾ ਜਾ ਰਿਹਾ, ਕੱਟ ਦਿੱਤੇ ਗਏ ਨੇ। ਤਾਂ ਖਾਸ ਤੌਰ ਤੇ ਇੱਥੇ ਜਿਹੜਾ ਮੌਲ ਦੀ ਉਸਾਰੀ ਕੀਤੀ ਜਾ ਰਹੀ ਹੈ, ਤਾਂ ਇਸੇ ਰੋਸ ਵਜੋਂ ਜਿਹੜੀਆਂ ਤਮਾਮ ਸਾਰੀਆਂ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਉਹਨਾਂ ਦੇ ਵੱਲੋਂ ਵੱਡੇ ਇਤਰਾਜ਼ ਪ੍ਰਗਟਾਏ ਗਏ ਸੀ। ਪਿਛਲੇ ਦਿਨੀ ਪੁੱਡਾ ਦਫ਼ਤਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਤਾਂ ਹਾਲ ਦੇ ਵਿੱਚ ਦੇਖ ਸਕਦੇ ਹੋ ਕਿ ਬਾਪੂ ਲਾਭ ਸਿੰਘ ਪੱਕਾ ਮੋਰਚਾ ਲਗਾ ਕੇ ਬੈਠ ਗਏ ਨੇ। ਇਹਨਾਂ ਦੇ ਵੱਲੋਂ ਇੱਥੇ ਪੜਾਅ ਕਰ ਦਿੱਤਾ ਗਿਆ। ਤਾਂ ਖਾਸ ਤੌਰ ਤੇ ਹੋਰ ਵੀ ਵੱਖ-ਵੱਖ ਸਮਾਜਿਕ ਕਾਰਕੁਨ ਨੇ, ਗੱਲਬਾਤ ਕਰਾਂਗੇ। ਕੀ ਨਾਮ ਹੈ, ਕਿਹੜੀ ਜਥੇਬੰਦੀ ਦੇ ਨਾਲ ਸੰਬੰਧਿਤ? ਮੇਰਾ ਨਾਮ ਮਾਸਟਰ ਬਨਵਾਰੀ ਲਾਲ ਆ। ਮੈਂ ਜਨਰਲ ਵੇਸ਼ਨ ਚੋਰ ਫੜੋ ਮੋਰਚੇ ਤੋਂ ਆ। ਤਾਂ ਖਾਸ ਤੌਰ ਤੇ ਇਹ ਸਵਾਲ ਹੈ ਕਿ ਜਿਹੜਾ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ, ਤੁਹਾਡੇ ਵੱਲੋਂ ਇੱਥੇ ਬਾਪੂ ਜੀ ਅਗਵਾਈ ਕਰ ਰਹੇ ਨੇ, ਪੱਕੇ ਤੌਰ ਤੇ ਮੋਰਚਾ ਵੀ ਲਗਾ ਕੇ ਬੈਠ ਗਏ ਨੇ। ਆਖਿਰ ਇੱਥੇ ਜਿਹੜਾ ਪ੍ਰਦਰਸ਼ਨ ਕਰਨ ਦਾ ਕਾਰਨ ਹੈ, ਉਹ ਕਾਰਨ ਕੀ ਹੈ ਜੀ? ਸਾਡੀ ਕਾਰਨ ਇੱਕੋ ਹੀ ਹੈ ਕਿ ਸਰਕਾਰ ਨੇ, ਕੋਰਟ ਨੇ ਇਹ ਗੱਲ ਕਹੀ ਸੀ, ਪਰ ਇੱਥੇ ਕਿਸੇ ਕਿਸਮ ਦਾ ਕੋਈ ਦਰਖਤ ਨਹੀਂ ਕੱਟਿਆ ਜਾਣਾ, ਨਾ ਕੋਈ ਵੱਢਿਆ ਜਾਏਗਾ। ਇੱਥੋਂ ਤੱਕ ਕਿ ਜਿਹੜੇ ਅੰਬਾਂ ਦੇ ਦਰਖਤ ਨੇ 100 ਸਾਲ ਪੁਰਾਣੇ, ਉਹਨਾਂ ਨੂੰ ਰਾਤ ਨੂੰ ਕੱਟ ਲਿਆ ਗਿਆ। ਸਾਨੂੰ ਬੜਾ ਦੁੱਖ ਹੋਇਆ, ਪਰ ਅੰਬਾਂ ਦੇ ਦਰਖਤ ਜਿਨ੍ਹਾਂ ਨੂੰ ਸਰਕਾਰ ਨੇ ਮਨਾਈ ਆ, ਕੋਰਟ ਨੇ ਮਨਾਈ ਆ, ਸੈਂਟਰ ਸਰਕਾਰ ਨੇ ਮਨਾਈ ਆ, ਪਰ ਅੰਬਾਂ ਦੇ ਦਰਖਤ ਨਹੀਂ ਕੱਟਣੇ। ਪਰ ਰਾਤੋਂ ਰਾਤ ਅੰਬ ਕੱਟ ਲਏ ਗਏ ਔਰ ਕੋਰਟ ਦੀ ਜਿਹੜੀ ਆ ਉਹ ਵੇਦਨਾ ਕੀਤੀ ਗਈ। ਖਾਸ ਤੌਰ ਤੇ ਤੁਹਾਨੂੰ ਵੀ ਪਤਾ ਚੱਲਿਆ ਹੋਊਗਾ ਕਿ ਜਿਹੜੇ ਲੋਕਾਂ ਦੇ ਵੱਲੋਂ ਅੰਬਾਂ ਦੀ ਕਟਾਈ ਕੀਤੀ ਗਈ ਹੈ, ਉਹ ਕੌਣ ਨੇ, ਕਿਉਂ ਕਟਾਈ ਕੀਤੀ ਗਈ ਹੈ? ਬੰਦੇ ਕੌਣ ਨੇ ਇਹ ਤੇ ਇਹਨਾਂ ਨੂੰ ਪਤਾ, ਮਾਲ ਵਾਲਿਆਂ ਨੂੰ, ਔਰ ਸਰਕਾਰ ਨੂੰ ਵੀ ਪਤਾ, ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ। ਅਸਾਂ ਉਹ ਜਿਹੜੀਆਂ ਅੰਬਾਂ ਦੀਆਂ ਟਰਾਲੀਆਂ ਸਨ ਭਰਿਆਂ ਦੀਆਂ, ਉਹ ਫੜਾਈਆਂ, ਜੀਸੀਪੀ ਆਪਣਾ ਫੜਾਈ, ਸਭ ਕੁਝ ਫੜਾਇਆ, ਪਰ ਪੁਲਿਸ ਨੇ ਜਿਹੜਾ ਵਾ ਥਾਣੇ ਉਹਨਾਂ ਨੂੰ ਡੱਕਣ ਦੀ ਬਜਾ ਪਤਾ ਨਹੀਂ ਕਿੱਧਰ ਨੂੰ ਛੱਡ ਦਿੱਤੇ। ਇੱਥੋਂ ਦੀ ਜਿਹੜੀ ਪੁਲਿਸ ਆ ਉਹ ਜਿਹੜੀ ਆ ਮਾਲ ਵਾਲਿਆਂ ਨਾਲ ਰਲੀ ਆ। ਸਾਡਾ ਮੋਰਚਾ ਸਿਰਫ ਤੇ ਸਿਰਫ ਇਹੋ ਹੀ ਆ, ਪਰ ਅੰਬਾਂ ਦੇ ਦਰਖਤ ਕੱਟਣ ਵਾਲੇ ਬੰਦਿਆਂ ਨੂੰ ਫੜ ਕੇ ਅੰਦਰ ਦਿਓ ਔਰ ਉਹਨਾਂ ਨੂੰ ਤੇ ਮੁਕੱਦਮਾ ਚਲਾਓ। ਜਿੰਨੇ ਚਿਰ ਤੱਕ ਅੰਬ ਕੱਟਣ ਵਾਲੇ ਲੋਕਾਂ ਨੂੰ ਫੜ ਕੇ ਅੰਦਰ ਨਹੀਂ ਦਿੰਦੇ, ਇਹ ਸਾਡਾ ਮੋਰਚਾ ਜਿਹੜਾ ਵਾ ਚਾਲੂ ਰਹੇਗਾ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਪੁੱਡਾ ਦਫ਼ਤਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਸੀ। ਕੀ ਲੱਗਦਾ ਕਿ ਉਸ ਪ੍ਰਦਰਸ਼ਨ ਦਾ ਪੁੱਡਾ ਦਫ਼ਤਰ ਦੇ ਉੱਪਰ ਜਾਂ ਜਿਹੜੇ ਸਰਕਾਰ ਦੇ ਵਿਭਾਗੀ ਨੇ, ਉਹਨਾਂ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਕੰਨ ਤੇ ਜੂੰ ਸਰਕੀ ਨਹੀਂ ਗੀ? ਦੇਖੋ ਜੀ, ਪੁੱਡਾ ਦਾ ਜਿਹੜਾ ਅਧਿਕਾਰੀ ਹੈ ਉਹਨੇ ਇੱਥੋਂ ਤੱਕ ਵੀ ਕਿਹਾ ਸੀ, ਪਰ ਅਸੀਂ ਇੱਕ ਜਿਹੜੀ ਟਹਿਣੀ ਆ ਉਹ ਵੀ ਨਹੀਂ ਕੱਟਣ ਦਾਂਗੇ। ਜੇਕਰ ਕੋਈ ਟਹਿਣੀ ਵੀ ਕੱਟ ਲਈ ਕਿਸੇ ਨੇ ਤੇ ਅਸੀਂ ਉਹਨਾਂ ਤੇ ਮੁਕੱਦਮਾ ਚਲਾਵਾਂਗੇ। ਉਹ ਟਹਿਣੀ ਨੇ ਕੀ ਕੱਟਣੀ ਸੀ, ਉਹਨਾਂ ਨੇ ਜਿਹੜੇ ਨੇ ਅੰਬਾਂ ਦੇ ਦਰਖਤ ਜਣੋਂ ਛੜੇ ਹੀ ਪੁੱਟ ਕੇ ਲੈ ਗਏ ਔਰ ਇਹਨਾਂ ਨੇ ਪੁੱਡਾ ਵਾਲਿਆਂ ਨੇ ਕੱਖ ਨਹੀਂ ਕੀਤਾ। ਪੁੱਡਾ ਵਾਲਿਆਂ ਨੇ ਕਈ ਵਾਰੀ ਆਪਾਂ ਦਾ ਪਿੱਟ ਸਿਆਪਾ ਵੀ ਕੀਤਾ, ਪਰ ਪੁੱਡਾ ਵਾਲਿਆਂ ਨੇ ਕੋਈ ਧਿਆਨ ਨਹੀਂ ਦਿੱਤਾ।
ਹੋ ਸਕਦਾ ਕਿ ਪੁੱਡਾ ਵਾਲੇ ਜਿਹੜੇ ਨੇ ਇਹਨਾਂ ਦੇ ਨਾਲ ਰਲੇ ਨੇ ਔਰ ਇਹ ਜਿਹੜੀ ਹਰੀ ਭਰੀ ਜ਼ਮੀਨ ਆ ਇਹਨੂੰ ਬੰਜਰ ਕਰਨ ਦੇ ਤੁਲੇ ਹੋਏ ਨੇ। ਅਸੀਂ ਇਹ ਹਰੀ ਭਰੀ ਜ਼ਮੀਨ ਨੂੰ ਬੰਜਰ ਨਹੀਂ ਹੋਣ ਦਿਆਂਗੇ ਔਰ ਉਹਨੇ ਚਿਰ ਤੱਕ ਬਾਬਾ ਲਾਭ ਸਿੰਘ ਇੱਥੇ ਬੈਠਾ ਰਹੇਗਾ ਜਿੰਨੇ ਚਿਰ ਤੱਕ ਇਹ ਜਿਹੜੇ ਅੰਬ ਵਾਲੇ ਕੱਟਣ ਵਾਲੇ ਚੋਰ ਨੇ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਦਿੰਦੇ। ਇਕੱਲੇ ਬਾਪੂ ਲਾਭ ਸਿੰਘ ਹੀ ਬਹਿਣਗੇ ਨਾ, ਤੁਸੀਂ ਵੀ ਉਹਨਾਂ ਦੇ ਨਾਲ ਬਹਿ ਰਹੇ? ਦੇਖੋ ਬਾਬਾ ਲਾਭ ਸਿੰਘ ਤੇ ਸਾਡਾ ਜਿਹੜਾ ਵਾ ਜਿੱਦਾਂ ਹੁੰਦਾ ਨਾ ਵਿਆਹ ਦਾ ਇੱਕ ਲਾੜਾ ਹੁੰਦਾ ਉਹਦੇ ਮਗਰ ਜੰਜ ਹੁੰਦੀ ਆ, ਇਹ ਲਾੜਾ ਵਾ ਔਰ ਅਸੀਂ ਸਾਡੀ ਜੰਜ ਆ। ਜਿੰਨੇ ਚਿਰ ਤੱਕ ਇਸ ਲਾੜੇ ਦਾ ਲਾਵਾਂ ਫੇਰੇ ਨਹੀਂ ਹੋ ਜਾਂਦੇ, ਲਾਵਾਂ ਫੇਰਾ ਮਤਲਬ ਇਹ ਫੜ ਕੇ ਅੰਦਰ ਨਹੀਂ ਦਿੱਤੇ ਜਾਂਦੇ, ਆਪਾਂ ਇਹ ਜਿਹੜੀ ਆ ਬਰਾਤ ਇੱਥੇ ਡਟੀ ਰਹੇਗੀ। ਭਾਈ ਸਾਹਿਬ ਇੱਕ ਹੋਰ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਤਰਾਜ਼ ਪ੍ਰਗਟਾ ਰਹੇ ਹੋ, ਪਿਛਲੇ ਦਿਨਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਤਾਂ ਖਾਸ ਤੌਰ ਤੇ ਤੁਹਾਡੇ ਇਤਰਾਜ਼ ਕੀ ਨੇ ਇਸ ਚੀਜ਼ ਨੂੰ ਲੈ ਕੇ? ਜਿਹੜੇ ਇੱਥੋਂ ਅੰਬਾਂ ਦੇ ਦਰਖਤ ਨੇ ਉਹ ਪੁੱਟੇ ਗਏ ਨੇ, ਇੱਥੇ ਮੌਲ ਉਸਾਰਿਆ ਜਾ ਰਿਹਾ, ਕਿਹੜੇ ਇਤਰਾਜ਼ ਲੈ ਕੇ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੁਹਾਡੇ ਸਾਰੇ ਮੀਡੀਆ ਵੀਰਾਂ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਹੋ। ਰਹੀ ਗੱਲ ਦਰਖਤਾਂ ਦੀ, ਅਸੀਂ ਇਹਨਾਂ ਨੂੰ ਕੰਪਨੀ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਨਕਸ਼ੇ ਦੇ ਮੁਤਾਬਕ ਦਰਖਤ ਛੱਡ ਦਿਓ, ਜਿਹੜੀ ਵਿਹਲੀ ਜਗ੍ਹਾ ਤੁਸੀਂ ਉੱਥੇ ਬਣਾ ਲਓ। ਅਸੀਂ ਇਹਨਾਂ ਨੂੰ ਬਿਲਡਿੰਗ ਬਣਾਉਣ ਤੋਂ ਨਹੀਂ ਰੋਕਿਆ ਸੀ, ਅਸੀਂ ਸਿਰਫ ਇਹਨਾਂ ਨੂੰ ਦਰਖਤ ਕੱਟਣ ਤੋਂ ਰੋਕਿਆ ਸੀ। 100 ਸਾਲ ਪੁਰਾਣੇ ਦਰਖਤ, ਸਾਰਾ ਇਤਰਾਜ਼ ਇਹ ਹੈ ਕਿ 100 ਸਾਲ ਪੁਰਾਣੇ ਦਰਖਤ ਇਹਨਾਂ ਨੇ ਇੱਕੋ ਰਾਤ 'ਚ 2 ਘੰਟੇ 'ਚ ਕੱਟ ਕੇ ਗਿਰਤੇ। ਅਸੀਂ 21 ਤਰੀਕ ਨੂੰ ਸਟੇ ਲਿਆਂਦੀ, ਸਟੇ ਦੇ ਬਾਵਜੂਦ ਵੀ 23 ਤਰੀਕ ਤੱਕ ਇਹ ਦਰਖਤ ਵੱਢਦੇ ਰਹੇ ਤੇ ਕੱਟਦੇ ਰਹੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਮਦਦ ਨਹੀਂ ਕਰੀ। ਪੁਲਿਸ ਪ੍ਰਸ਼ਾਸਨ ਨੇ ਸਗੋਂ ਮਸ਼ੀਨਾਂ ਬਾਹਰ ਕਢਵਾ ਕੇ ਭਜਾਤੀਆਂ ਇੱਥੋਂ, ਹਾਲਾਂਕਿ ਉਹਨਾਂ ਦਾ ਫਰਜ਼ ਬਣਨਾ ਸੀ ਮਸ਼ੀਨਾਂ ਨੂੰ ਅੰਦਰ ਕਰਦੇ ਚੱਕ ਕੇ। ਤੇ ਸਾਡੇ ਤਾਂ ਬੇਨਤੀ ਇਹ ਹੈ ਕਿ ਜਿਹੜੇ ਦਰਖਤ ਕੱਟੇ ਗਏ ਉਹਨਾਂ ਨੂੰ, ਜਿਹੜੇ ਕੱਟਣ ਵਾਲੇ ਸੀ ਕੋਈ ਵੀ ਚਾਹੇ ਸੀ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਜਿਹੜਾ ਦਰਖਤ ਕੱਟਿਆ ਜਾਂਦਾ ਉਹ ਇੱਕ ਮਰਡਰ ਦੇ ਬਰਾਬਰ ਹੁੰਦਾ ਹੈ। ਕੁੰਬੜਾ ਸਾਹਿਬ ਦੀ ਵੀ ਇਹੀ ਬੇਨਤੀ ਸੀਗੀ, ਅੱਜ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੈ ਕਿਤੇ ਗਏ ਹੈ, ਉਹਨਾਂ ਨੇ ਨਹੀਂ ਆਉਣਾ ਸੀਗਾ, ਤੇ ਉਹਨਾਂ ਦੀ ਵੀ ਇਹੀ ਬੇਨਤੀ ਸੀ ਤੁਸੀਂ ਦਰਖਤ ਛੱਡ ਦਿਓ, ਬਾਕੀ ਬਿਲਡਿੰਗ ਬਣਾ ਲਓ, ਪਰ ਨਹੀਂ, ਇਹਨਾਂ ਨੇ ਸਾਡੀ ਕਿਸੇ ਨੇ ਨਹੀਂ ਮੰਨੀ। ਤੇ ਅਸੀਂ ਭੁੱਡਾ ਦੇ ਦਫ਼ਤਰ ਵੀ ਗਏ, ਉੱਥੇ ਡਾਇਰੈਕਟਰ ਸਾਹਿਬ ਨੂੰ ਮਿਲੇ, ਡਾਇਰੈਕਟਰ ਸਾਹਿਬ ਨੇ ਕਿਹਾ ਵੀ ਅਸੀਂ ਜੇ ਇੱਕ ਦਰਖਤ ਲਾਵਾਂਗੇ ਕੱਟਾਂਗੇ ਤਾਂ 5 ਲਾਵਾਂਗੇ ਵੀ, ਪਰ ਉਹ ਕੋਈ ਨਹੀਂ ਆਪਣੇ ਉੱਥੇ ਖਰੇ ਉਤਰੇ ਜਵਾਨ ਤੇ, ਠੀਕ ਹੈ ਨਾ ਜੀ। ਅਸੀਂ ਸਭ ਦੇ ਹੱਥ ਬੰਨੇ ਗਏ ਤੇ ਅਸੀਂ ਗੁਰਦੁਆਰਾ ਸਾਹਿਬ ਅੰਬ ਸਾਹਿਬ ਵੀ ਗਏ, ਉਹਨਾਂ ਦੇ ਮੈਨੇਜਰ ਨੂੰ ਮਿਲੇ ਵੀ ਭਾਈ ਤੁਸੀਂ ਆਪਣਾ ਕਮੇਟੀ ਵੱਲੋਂ ਕੋਈ ਐਕਸ਼ਨ ਲਓ, ਪਰ ਸਾਡਾ ਉਹਨਾਂ ਨੇ ਵੀ ਕੋਈ ਸੁਣਾਈ ਨਹੀਂ ਕੀਤੀ, ਕਿਉਂਕਿ ਸਿਰਫ ਇੱਕ ਹੀ ਬਾਗ ਰਹਿ ਗਿਆ ਸੀ ਅੰਬਾਂ ਦਾ ਮੋਹਾਲੀ ਵਿੱਚ, ਬਾਕੀ ਸਾਰੇ ਅੰਬ ਵੱਢੇ ਗਏ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਅੰਬ ਸਾਹਿਬ, ਇਹਦੀ ਵੀ ਹੁਣ ਹੌਲੀ ਹੌਲੀ ਇਹਨਾਂ ਨੇ ਖਤਮ ਕਰ ਦੇਣੀ ਹੈ, ਕਿਉਂਕਿ ਚਾਰੇ ਪਾਸੇ ਉੱਚੇ ਬਿਲਡਿੰਗਾਂ ਬਣਨੀਆਂ ਹੈ। ਇਸੇ ਕਰਕੇ ਅਸੀਂ ਅੰਬ ਸਾਹਿਬ ਦੇ ਮੈਨੇਜਮੈਂਟ ਨੂੰ ਵੀ ਬੇਨਤੀ ਕੀਤੀ ਸੀ, ਪਰ ਉਹਨਾਂ ਨੇ ਵੀ ਸੁਣਾਈ ਨਹੀਂ ਕੀਤੀ। ਗੁਰਦੁਆਰਾ ਅੰਬ ਸਾਹਿਬ ਦੀ ਮੈਨੇਜਮੈਂਟ ਦੇ ਕੋਲ ਗਏ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਧਾਮਜਾਮ ਹੈ, ਉਹਨਾਂ ਨੇ ਸਮਰਥਨ ਵਾਸਤੇ ਵਿਸ਼ਵਾਸ ਕਿਉਂ ਨਹੀਂ ਜਤਾਇਆ, ਕਿਉਂ ਨਹੀਂ ਤੁਹਾਡੀ ਸਪੋਰਟ ਕੀਤੀ ਉਹਨਾਂ ਨੇ? ਉਹਨਾਂ ਨੇ ਵਿਸ਼ਵਾਸ ਜਤਾਇਆ ਸੀ ਜੀ, ਮੁੱਕਰ ਕੇ, ਕਿਉਂਕਿ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਲੰਗਰ ਵੀ ਭੇਜਾਂਗੇ ਤੇ ਸੰਗਤ ਵੀ ਭੇਜਾਂਗੇ, ਪਰ ਉਹਨੂੰ ਕੋਈ ਨਹੀਂ ਆਪਣੇ ਵਾਅਦੇ ਤੇ ਉਤਰਿਆ, ਸਗੋਂ ਸਾਡੇ ਕੰਮ ਰੁਕਵਾਤੇ ਜੀ ਉਹਨਾਂ ਨੇ, ਕੁਝ ਨਹੀਂ ਕਰਿਆ ਉਹਨਾਂ ਨੇ। ਹਾਂਜੀ, ਕੀ ਲੱਗਦਾ ਐਸਜੀਪੀਸੀ ਦੀ ਜ਼ਿੰਮੇਵਾਰੀ ਬਣਦੀ ਸੀ ਇਸ ਮਸਲੇ? ਉਹਨਾਂ ਦੀ ਬਿਲਕੁਲ ਜ਼ਿੰਮੇਵਾਰੀ ਬਣਦੀ ਸੀ। ਉਹਨਾਂ ਨੇ ਪਿੱਛੇ ਹੀ ਦਰਖਤ ਲਵਾਏ ਜੀ, ਆਪਣੇ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ, ਦਰਖਤਾਂ ਦੇ ਲੰਗਰ ਲਾਏ ਸੀ, ਤੇ ਉਹਦਾ ਕੀ ਫਾਇਦਾ ਲਾਉਣ ਦਾ ਲੰਗਰ, ਤੁਸੀਂ ਫੋਟੋ ਤਰਾਉਣ ਜੋਗੇ ਹੀ ਹੈਗੇ, ਕਿਉਂਕਿ ਜਿਹੜੇ ਦਰਖਤ ਲੱਗੇ ਹੋਏ ਕੰਮ ਤੇ ਉਹਨਾਂ ਨੂੰ ਤਾਂ ਬਚਾ ਲਓ ਤੁਸੀਂ। ਸਾਡੀ ਬੇਨਤੀ ਇਹੀ ਹੈ, ਸਾਨੂੰ ਤਾਂ ਬਹੁਤ ਦੁੱਖ ਲੱਗਿਆ ਜੀ ਬਾਗ ਦਾ, ਜਿੱਦਾਂ ਸਾਡੇ ਆਪਣਾ ਘਰ ਦਾ ਬਾਗ ਕੱਟਿਆ ਗਿਆ ਤਾਂ ਸਾਨੂੰ ਮਹਿਸੂਸ ਹੋ ਰਿਹਾ ਜੀ। ਹਾਂਜੀ, ਤਾਂ ਇਧਰਲੇ ਪਾਸੇ ਬਾਪੂ ਲਾਭ ਸਿੰਘ ਬੈਠੇ ਹੋਏ ਨੇ, ਗੱਲਬਾਤ ਕਰਦੇ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਾਪੂ ਜੀ ਇੱਥੇ ਫਿਰ ਤੁਸੀਂ ਹੁਣ ਪੱਕੇ ਤੌਰ ਤੇ ਬਹਿ ਗਏ ਹੋ ਜੀ? ਵੇਖੋ ਜੀ, ਮੈਨੂੰ ਬੈਣ ਦਾ ਕਿਸੇ ਚੀਜ਼ ਦਾ ਕੋਈ ਬਾਰ ਨਹੀਂ, ਆ ਇੱਕੋ ਵਿੱਚੋਂ ਗਿੱਠ ਦੀ ਗੱਲ ਹੈ। ਜਿਹੜਾ ਮਾਲਕ ਨੇ ਡਿਊਟੀ ਲਾਈ ਹੋਵੇ ਨਾ, ਉਹ ਕੋਈ ਚਾਹੇ ਰੋ ਕੇ ਮੰਨੇ ਚਾਹੇ ਕੋਈ ਹੱਸ ਕੇ ਮੰਨੇ, ਉਹਨੂੰ ਮੰਨਣੀ ਪਏਗੀ। ਇੱਕ ਅਕਾਲ ਪੁਰਖ ਦੀਆਂ ਲਾਈਆਂ ਹੋਈਆਂ ਡਿਊਟੀਆਂ ਨੇ, ਸਾਡਾ ਇੱਥੇ ਕੀ ਕੰਮ ਹੈ ਸੜਕਾਂ ਤੇ ਬੈਠ, ਇਹ ਸਾਡੇ ਕੀ ਲੱਗਦੇ ਨੇ? ਮੋੜ ਵਾਲੇ ਸਾਡੇ ਕੀ ਲੱਗਦੇ ਨੇ? ਜੇ ਅੰਬ ਹੀ ਪੱਟਣ ਲੱਗ ਪਏ ਸਾਡੇ, ਸਾਨੂੰ ਫਿਰ ਡੁੱਬ ਕੇ ਮਰ ਜਾਣਾ ਚਾਹੀਦਾ ਪੰਜਾਬ ਵਾਲਿਆਂ। ਉਹ ਜੇ ਅੰਬ ਸਾਹਿਬ ਗੁਰਦੁਆਰੇ ਦੇ ਦੋ ਆਨੇ ਦੇ ਪਈਏ ਸਾਰੇ ਰਾਤ ਨੂੰ ਮਸ਼ੀਨਾਂ ਮਾਰਦਾ, ਲਾਹਨਤ ਸਾਡੀ ਜ਼ਿੰਦਗੀ ਦੀ ਪੰਜਾਬ 'ਚ ਰਹਿਣ ਦੀ। ਹਾਂ, ਜੇ ਪੁਲਿਸ ਵਾਲਿਆਂ ਨੂੰ ਤਰਾਈ ਨਾ ਮਿਲਦੀਆਂ, ਪੁਲਿਸ ਸੱਚੀ ਸੀ, ਉੱਥੇ ਸਿੱਖਿਆ ਬੋਰਡ ਅੱਗੇ ਵੀ ਲੜਾਈ ਹੋਈ ਸੀ, ਉਦੋਂ ਵੀ ਇਹੀ ਗੱਲ ਹੋਈ ਸੀ, ਉਦੋਂ ਮਾਫੀ ਮੰਗੀ ਤੇ ਅਸੀਂ ਨਹੀਂ ਰੁਕ ਬਟਾਂਗੇ ਸੜਕ ਤੋਂ ਕੋਈ। ਇਹ ਨਵਾਂ ਕੇਸ ਨਹੀਂ, ਪੁਰਾਣਾ ਕੇਸ ਸਾਡੇ ਅੱਗੇ ਵੀ ਸ਼ੁਰੂ ਹੋਇਆ। ਹੁਣ ਮੌਲ ਵਾਲੇ ਜਿਹੜੇ ਨੇ, ਉਹਨਾਂ ਨੂੰ ਮਾਲਕਾਂ ਨੂੰ ਵੇਖਿਆ ਜਾਏਗਾ ਤੁਸੀਂ ਕਿਵੇਂ ਜ਼ਮੀਨ ਖਰੀਦੀ ਹੈ,
ਕਿਸ ਕਾਨੂੰਨ ਨਾਲ ਤੁਹਾਨੂੰ ਰਜਿਸਟਰੀ ਕਰਵਾ ਕੇ ਗਿਆ ਉਹ? ਕਿੱਥੇ ਤੁਹਾਡੀ ਰਜਿਸਟਰੀ ਕਰਵਾ ਕੇ ਗਿਆ ਮੌਲ ਵਾਲਿਆਂ ਦੀ? ਸਾਡੇ ਇੱਥੇ ਸਾਹਮਣੇ ਲਿਆਓ, ਇਸ ਤਰ੍ਹਾਂ ਦੁਨੀਆ ਦੇ ਵਿੱਚ ਰੱਖੋ, ਮੈਂ ਇਹਨਾਂ ਦੀ ਕਾਪੀ ਵੇਖਾਂਗਾ। ਇਹ ਹਾਂ ਨਾ ਦਾ ਨਾਰਾ ਮਾਰਨਗੇ, ਗੱਲ ਮੁੱਕ ਨਹੀਂ ਤੇ ਫਿਰ ਮੈਂ ਇੱਥੇ ਪਿਆ ਵਾਂ। ਇਹਨਾਂ ਮੈਨੂੰ ਮਰਨ ਵਾਸਤੇ ਪਾਇਆ ਹੈ, ਮੈਨੂੰ ਗੱਲਾਂ ਕਰਨ ਵਾਸਤੇ ਨਹੀਂ ਪਾਇਆ। ਮੈਂ ਸੰਗਤ ਦਾ ਨੌਕਰ ਹਾਂ, ਭਾਰਤ ਦੀ ਸੰਗਤ ਦਾ ਨੌਕਰ ਹਾਂ। ਮੈਂ ਇਸ ਸੰਗਤ ਦਾ ਵੀ ਨੌਕਰ ਹਾਂ ਜਿਹੜੀ ਸਾਰੀ ਜਿੰਨੀ ਖੜੀ। ਇਹ ਮੇਰਾ ਪਰਿਵਾਰ ਹੈ, ਮੇਰਾ ਕਿਤੇ ਮੂਨੇ ਨਾਲ ਨਹੀਂ ਕਲੰਕ, ਮੇਰਾ ਅੰਬਾਂ ਦੇ ਨਾਲ ਕਲੰਕ ਹੈ। ਬਾਪੂ ਜੀ, ਜਿਹੜੇ ਅੰਬਾਂ ਦੇ ਦਰਖਤ ਪੱਟੇ ਜਾ ਰਹੇ ਆ ਤਾਂ ਇਸ ਵਿਰੋਧ ਦੇ ਵਿੱਚ ਤੁਸੀਂ ਤੇ ਨਿੱਤਰ ਕੇ ਆ ਗਏ ਹੋ, ਸੜਕ ਤੇ ਬਹਿ ਗਏ ਹੋ, ਤੁਸੀਂ ਕਹਿ ਰਹੇ ਹੋ ਮੌਲ ਦੇ ਖਿਲਾਫ ਆ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਬੋਲਦੀ? ਇੱਕ ਬੰਦਾ ਵੀ ਅੰਦਰ ਲੱਭਾ ਤੇ ਮੈਨੂੰ ਆਣ ਕੇ ਇੱਥੇ ਆਵਾਜ਼ ਮਾਰ ਲਈ ਗੱਲ। ਸ਼੍ਰੋਮਣੀ ਕਮੇਟੀ ਵਾਲੇ ਕਿਉਂ ਨਹੀਂ ਬੋਲਦੇ? ਓਏ ਉਹ ਚੋਰ ਅੱਗੇ ਉਹਨੇ ਕਾਲ ਤੱਕ ਢਵਾ ਦਿੱਤਾ, ਜੋ ਕਿਵੇਂ ਬੋਲੇ? ਕਮੇਟੀਆਂ ਦੋ ਤਿੰਨ ਨੇ ਉਧਰ ਰੌਲਾ ਪਿਆ ਤੇ ਨਿਰਕੜਾ ਤੇ ਹੁੰਦਾ ਝੂਠ ਸਾਹਿਬ ਦੀ ਦਿੱਲੀ ਵੀ ਜਾ ਕੇ ਚੱਲਦੀ ਵੀ, ਇੱਥੇ ਵੀ ਚੱਲਦੀ। ਇਹ ਚੰਗੇ ਇਹ ਵਾਰਾ ਤੇ ਅੰਮ੍ਰਿਤਪਾਲ ਚੌਂਕ ਦੇ ਵਿੱਚ ਦੋਵੇਂ ਆਣ ਕੇ ਖਲੋਣਗੇ। ਅੱਜ ਦੀ ਮੇਰੀ ਗੱਲ ਨੋਟ ਕਰ ਲਈ, ਮੇਰੀ ਬਾਤ। ਇਹ ਤਾਂ ਮੇਰਾ ਪੁੱਤਰ ਬਾਪੂ ਲਾਭ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹ ਤਮਾਮ ਸਾਰਾ ਜਿਹੜਾ ਇੱਕ ਵੱਡਾ ਸੰਘਰਸ਼ ਉਲੀਕ ਦਿੱਤਾ ਗਿਆ ਹੈ। ਤਾਂ ਖਾਸ ਤੌਰ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦਾ ਇੱਕ ਇਹ ਵੀ ਵੱਡਾ ਖਰਚਾ ਹੈ ਕਿ ਗੁਰਦੁਆਰਾ ਅੰਬ ਸਾਹਿਬ ਦਾ ਸੰਬੰਧ ਇਹਨਾਂ ਅੰਬਾਂ ਦੇ ਦਰਖਤਾਂ ਦੇ ਨਾਲ ਹੈ, ਪਰ ਇਹਨਾਂ ਦੀ ਕਟਾਈ ਕਰ ਦਿੱਤੀ ਗਈ ਹੈ। ਇੱਥੇ ਇੱਕ ਨਵਾਂ ਮੌਲ ਉਸਾਰਿਆ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਵੱਡੇ ਇਤਰਾਜ਼ ਨੇ। ਦੇਖਣਾ ਹੋਵੇਗਾ ਇਸ ਸੰਵੇਦਨਸ਼ੀਲ ਮਸਲੇ ਦੇ ਉੱਪਰ ਕਿਸ ਤਰੀਕੇ ਦਾ ਰੁਖ ਭਵਿੱਖ ਦੇ ਵਿੱਚ ਅਪਣਾਇਆ ਜਾਂਦਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।